ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामुअलैकुम। 11 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 255। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਬਾਹਰ ਇੰਨਾ ਕੁ ਮੀਂਹ ਵਰ ਰਿਹਾ ਹੈ ਕਿ ਮੈਂ ਸ਼ਾਇਦ ਹੀ ਜ਼ਿੰਦਗੀ 'ਚ ਕਦੀ ਵੇਖਿਆ ਹੋਵੇ। ਮਤਲਬ ਕਿ ਵਿੰਡੋ ਤੋਂ ਬਾਹਰ ਨਜ਼ਰ ਹੀ ਨਹੀਂ ਆਉਂਦਾ, ਇੰਨਾ ਕੁ ਪਾਣੀ ਹੈ। ਬਹਰਹਾਲ ਦੁਆ ਕਰੋ ਵੀ ਇਹ ਬਾਰਿਸ਼ ਜਿਹੜੀ ਹੈ ਰਹਿਮਤ ਦੀ ਹੋਵੇ ਤੇ ਕੋਈ ਮੇਰਾ ਮਤਲਬ ਇਹਦੇ 'ਚ ਨੁਕਸਾਨ ਬਹੁਤਾ ਨਾ ਹੋਵੇ ਲੋਕਾਂ ਦਾ। ਲੇਕਿਨ ਵਾਪਸ ਆਉਨੇ, ਸ਼ੱਬਰ ਜ਼ੈਦੀ ਸਾਹਿਬ ਇਹ FBR ਦੇ ਇੰਚਾਰਜ ਬਣੇ ਸਨ ਇਮਰਾਨ ਖਾਨ ਸਾਹਿਬ ਦੀ ਹਕੂਮਤ 'ਚ। ਵੈਸੇ ਜਾਣਿਆ ਮਾਣਿਆ ਕਰਾਚੀ ਦਾ ਮੰਨੇ ਪਰਮੰਨਿਆ ਨਾਂ ਹੈ। ਕਈ ਵਾਰੀ ਪਟੜੀ ਤੋਂ ਉਖੜ ਜਾਂਦੇ ਨੇ, ਗੱਲਾਂ ਇੱਧਰ ਉੱਧਰ ਦੀਆਂ ਵੀ ਕਰ ਜਾਂਦੇ ਨੇ, ਲੇਕਿਨ ਬਜ਼ੁਰਗ ਨੇ, ਚਲੋ ਖੈਰ ਹੈ, ਕਰ ਜਾਂਦੇ ਨੇ, ਕੋਈ ਗੱਲ ਨਹੀਂ, ਵੱਡੇ ਭਾਈ ਨੇ ਸਾਡੇ। ਸ਼ੱਬਰ ਜ਼ੈਦੀ ਸਾਹਿਬ ਕਹਿੰਦੇ ਨੇ ਵੀ ਕਰਾਚੀ ਏਅਰਪੋਰਟ ਤੇ ਦੁਨੀਆ ਦੀ ਹਰ ਏਅਰਲਾਈਨ ਉਤਰਦੀ ਸੀ ਤੇ ਨਵਾਜ਼ ਸ਼ਰੀਫ ਨੇ ਉਹਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਕਿਉਂਕਿ ਦੁਬਈ ਜਿਹੜਾ ਹੈ ਉਹਨੂੰ ਬਿਲਡ ਕਰਨਾ ਸੀ। ਮਤਲਬ ਇੱਥੇ ਸ਼ਾਇਰ ਇਹ ਕਹਿਣਾ ਚਾਹ ਰਿਹਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੇ ਕਿਤੇ ਕੋਈ ਬਿਆਨਾ ਸ਼ਿਆਨਾ ਫੜ ਕੇ ਦੁਬਈ ਨੂੰ ਠੀਕ ਕਰਨ ਵਾਸਤੇ ਇਹਦੀ ਤਬਾਹੀ ਫੇਰ ਦਿੱਤੀ ਹੈ। ਇਹ ਹੁਣ ਤੁਸੀਂ ਗੌਰ ਕਰੋ ਤੇ ਅਗਰ ਤੁਸੀਂ ਉਹ ਡਾਟ ਕਨੈਕਟਿੰਗ ਕਰੋਗੇ ਨਾ ਤਾਂ ਤੁਹਾਨੂੰ ਸਮਝ ਵੀ ਆਏਗਾ ਕਿ ਜਿਸ ਵੇਲੇ ਦੁਬਈ 'ਚ ਕੋਈ ਸ਼ਹਿਰ ਨਹੀਂ ਸੀ, ਐਮਿਰੇਟਸ ਏਅਰਲਾਈਨ ਵੀ ਨਹੀਂ ਸੀ ਤੇ ਬੱਲੇ ਬੱਲੇ ਸੀ ਸਾਰਾ ਕੁਝ, ਕਰਾਚੀ ਵੀ ਤੇ ਏਅਰਲਾਈਨਾਂ ਵੀ ਸਾਡੀਆਂ ਤੇ ਸਾਰਾ ਕੁਝ। ਤੇ ਲੇਕਿਨ ਉਸ ਤੋਂ ਬਾਅਦ ਅੱਜ ਅਸੀਂ ਕਿੱਥੇ ਅੱਪੜ ਗਏ ਹਾਂ ਉਹ ਤੁਸੀਂ ਆਪੇ ਹੀ ਵੇਖ ਲਓ। ਇਹ ਉਹਨਾਂ ਨੇ ਬੜਾ ਅਹਿਮ ਮੁੱਦਾ ਚੁੱਕਿਆ ਤੇ ਮੈਂ ਕਿਹਾ ਵੀ ਇਹਨੂੰ ਤੁਹਾਡੇ ਸਾਹਮਣੇ ਰੱਖਣਾ ਜਿਹੜਾ ਉਹ ਜ਼ਰੂਰੀ ਹੈ। ਅੱਗੇ ਚੱਲਨੇ, ਅੱਗੇ ਕਹਿੰਦੇ ਕਿ ਜੀ ਪਾਕ ਫੌਜ ਜੈਸੀ ਟ੍ਰੇਨਿੰਗ ਦੁਨੀਆ ਦੇ ਵਿੱਚ ਕਿਸੇ ਨੂੰ ਨਹੀਂ ਮਿਲਦੀ। ਇਸ ਵਜ੍ਹਾ ਤੋਂ ਪਾਕ ਫੌਜ ਦੇ ਵਿੱਚ ਸਭ ਕੁਝ ਮੈਰਿਟ ਤੇ ਹੁੰਦਾ। ਆਰਮੀ ਚੀਫ ਦਾ ਪੁੱਤਰ ਵੀ ਆ ਜਾਏ ਤੇ ਕ੍ਰਾਈਟੀਰੀਆ ਤੇ ਪੂਰਾ ਉਤਰੇਗਾ ਤੇ ਅੰਦਰ ਆਏਗਾ, ਵਰਨਾ ਨਹੀਂ। ਫੌਜ ਦੇ ਵਿੱਚ ਜਿਹੜਾ ਹੈ ਉਹ ਹੀ ਜਾਏਗਾ, ਮੇਰਾ ਮਤਲਬ ਹੈ ਵੀ ਜਿਹੜਾ ਮੈਰਿਟ ਤੇ ਹੋਏਗਾ, ਵਰਨਾ ਕੈਰੀਅਰ ਖਤਮ ਹੋ ਜਾਂਦਾ ਅਗਰ ਕੋਈ ਮੈਰਿਟ ਤੇ ਨਾ ਹੋਵੇ। ਰੱਬ ਹੀ ਖੈਰ ਕਰੇ। ਜ਼ਮਾਨਾ ਜਹਾਲੀਅਤ ਦੇ ਵਿੱਚ ਅਸੀਂ ਵੀ ਇੰਝ ਹੀ ਸੋਚਦੇ ਸਾਂ। ਉਹ ਜਦੋਂ ਨਿੱਕੇ ਹੁੰਦੇ ਨਹੀਂ ਸੀ ਤੁਸੀਂ ਇਹ ਸੋਚਦੇ ਹੁੰਦੇ, ਫਿਲਮ ਵੇਖਦੇ ਹੁੰਦੇ ਕਿ ਹੀਰੋ ਹੀਰੋਇਨ ਅਸਲ ਦੇ ਵਿੱਚ ਜਿਹੜੇ ਨੇ ਉਹ ਜੱਫੀ ਨਹੀਂ ਪਾਉਣ ਡੇ, ਕੈਮਰੇ ਦਾ ਕਮਾਲ ਹੈ। ਉਹ ਪਿੰਡਾਂ 'ਚ ਬਾਬੇ ਤੁਹਾਨੂੰ ਦੱਸਦੇ ਸਨ ਵੀ ਮੁੰਡਿਓ ਨਹੀਂ, ਅਸਲ ਦੇ ਵਿੱਚ ਨਹੀਂ ਹੋਣ ਡਿਆ, ਇਹ ਕੈਮਰੇ ਦਾ ਕਮਾਲ ਹੈ। ਮੈਨੂੰ ਚੇਤੇ ਆ ਗਿਆ ਸਾਡੇ ਇਲਾਕੇ ਦੇ ਵਿੱਚ ਉਸ ਵੇਲੇ ਤੁਹਾਨੂੰ ਪਤਾ ਕਿ VCR ਲਿਆਉਂਦੇ ਸਨ ਲੋਕੀ, ਪੈਸੇ ਪੂਸੇ ਪਾ ਕੇ ਆਪਸ ਦੇ ਵਿੱਚ, ਪਿੰਡਾਂ ਦੀ ਗੱਲ ਕਰਦਾ, ਇਕੱਠੇ ਹੋ ਕੇ ਮੁੰਡੇ ਛੁੰਡੇ, ਤੇ ਉਹ VCR ਲੈ ਕੇ ਆਏ। ਉਹ ਕੈਸਟ ਪਲੇਅਰ ਜਿਹੜਾ ਹੁੰਦਾ ਸੀ, ਉਹ 4-5 ਫਿਲਮਾਂ ਪੂਰੀ ਰਾਤ ਵੇਖਣਾ ਹੁੰਦਾ ਸੀ ਉਹਨਾਂ ਨੇ। ਤੇ ਉਹ ਵੇਖ ਰਹੇ ਸਨ ਕਿਤੇ ਤੇ ਉਹਦੇ ਵਿੱਚ ਲੜਾਈ ਹੋ ਰਹੀ ਤੇ ਬਾਬੇ ਵੀ ਆ ਕੇ ਬਹਿ ਗਏ। ਤੁਹਾਨੂੰ ਪਤਾ ਕਿ ਕਿਤੇ ਕਿਤੇ ਤੇ ਫਿਲਮਾਂ ਵੇਖਣ ਨੂੰ ਵੇਲਾ ਲੱਭਦਾ ਸੀ, ਬਾਬੇ ਵੀ ਬਹਿ ਗਏ। ਉਹ ਜਿਸ ਵੇਲੇ ਫਿਲਮਾਂ ਚੱਲੀਆਂ ਤੇ ਉਹਦੇ ਵਿੱਚ ਕਿਸੇ ਇੱਕ ਫਿਲਮ ਦੇ ਵਿੱਚ ਜਿਹੜਾ ਹੀਰੋ ਸੀ ਉਹਦੇ ਨਾਲ ਵਿਲਨ ਪਾਰਟੀ ਆ ਗਈ, ਸਾਰੀ ਗੁੰਡੇ ਰਲ ਕੇ ਉਹਨਾਂ ਨੇ ਹੀਰੋ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਬੰਦੇ ਬਹੁਤੇ ਸਨ ਵਿਲਨ ਦੇ ਨਾਲ, ਉਹਨਾਂ ਡਾਂਗਾਂ ਵਧੇਰ ਮਾਰੀਆਂ ਕਿਤੇ ਤੇ ਹੀਰੋ ਜਿਹੜਾ ਨਾ ਵਿਚਾਰਾ ਬੇਹੋਸ਼ ਹੋ ਕੇ ਥੱਲੇ ਡਿੱਗ ਪਿਆ ਜਾਂ ਡਿੱਗਣ ਲੱਗਾ। ਇੱਕ ਬਾਬਾ ਜੀ ਬੈਠੇ ਸਨ ਤੇ ਉਹਨਾਂ ਨੇ ਜਨਾਬੇ ਵਾਲਾ ਉੱਠੇ ਆਪਣੇ ਪੈਰਾਂ ਤੋਂ, ਡਾਂਗ ਹਰ ਬੰਦੇ ਦੇ ਕੋਲ ਹੁੰਦੀ ਸੀ ਉਸ ਜ਼ਮਾਨੇ 'ਚ, ਅਜੇ ਵੀ ਬਜ਼ੁਰਗ ਰੱਖਦੇ ਨੇ। ਉਹਨੇ ਜਨਾਬ ਡਾਂਗ ਚੁੱਕੀ ਬਾਬਾ ਜੀ ਨੇ ਤੇ ਤੱਕ ਕੇ ਜਿੱਥੇ ਕੋ ਵਿਲਨ ਦਾ ਸਿਰ ਆਇਆ ਨਾ, ਜਿਸ ਵੇਲੇ ਟੀਵੀ ਦੇ ਉੱਤੇ ਛੋਟੇ ਛੋਟੇ ਟੀਵੀ ਸਨ ਬਾਹਰ, ਉਹਨਾਂ ਨੇ ਤੱਕ ਕੇ ਉਹਦੇ ਸਿਰ ਦਾ ਨਿਸ਼ਾਨਾ ਤੇ ਉਹਨਾਂ ਡਸ ਡਾਂਗ ਮਾਰੀ ਤੇ ਟੀਵੀ ਭੰਨ ਦਿੱਤਾ। ਬਾਬਾ ਜੀ ਨੂੰ ਨਹੀਂ ਸੀ ਪਤਾ ਵੀ ਅਸਲ 'ਚ ਡਾਂਗ ਵੱਜੇਗੀ, ਮੈਂ ਮਾਰਾਂਗਾ ਜਾਂ ਨਹੀਂ। ਟੈਕਨੋਲੋਜੀ ਦਾ ਐਡਾ ਨਹੀਂ ਸੀ ਪਤਾ ਉਹਨਾਂ ਨੂੰ। ਤੇ ਜਨਾਬ ਇਹ ਜੇਦਾ ਜੀ ਕਰਨ ਡਏ ਨੇ ਵੀ ਉਹ ਵੀ ਟੀਵੀ 'ਤੇ ਹੀ ਡਾਂਗ ਮਾਰ ਰਹੇ ਨੇ। ਉਹ ਵੀ ਸਾਨੂੰ ਜੋ ਅਸੀਂ ਉਸ ਜ਼ਮਾਨੇ 'ਚ ਸੋਚਦੇ ਸਨ, ਜ਼ਮਾਨਾ ਜਹਾਲੀਅਤ ਦੇ ਵਿੱਚ, ਉਹ ਸਾਨੂੰ ਹੁਣ ਪੜ੍ਹਾਉਣ ਡਏ ਨੇ ਵੀ ਇੱਥੇ ਸਾਰਾ ਕੁਛ ਮੈਰਿਟ 'ਤੇ ਹੈ। ਜਨਾਬ ਜੇ ਮੈਰਿਟ 'ਤੇ ਹੁੰਦਾ ਨਾ ਤੇ ਬਾਜਵਾ ਸਾਹਿਬ ਜਿਹੜੇ ਨੇ ਉਹ ਮੇਜਰ ਤੋਂ ਉਤਾਹ ਨਾ ਕਦੀ, ਮੈਂ ਤਾਂ ਪਹਿਲਾਂ ਆਨਾ ਕਮਿਸ਼ਨ ਹੀ ਨਾ ਲੱਭ ਸਕਦਾ ਉਹਨਾਂ ਨੂੰ। ਬਾਜਵਾ ਸਾਹਿਬ ਦਾ ਮੈਨੂੰ ਪਹਿਲਾਂ ਦੱਸੋ ਵੀ ਢਿੱਡ ਜਿਹੜਾ ਉਹਨਾਂ ਦਾ ਮਾਜ਼ਰਤ ਦੇ ਨਾਲ ਉਹ ਕਮਿਸ਼ਨ ਵਾਲਾ ਹੈ? ਚੰਗੀਆਂ ਭਲੀਆਂ 5-7 ਰੋਟੀਆਂ ਲਾ ਸਕਦੇ ਹੋ ਤੁਸੀਂ ਉਹਨਾਂ ਦੇ ਢਿੱਡ ਦੇ ਉੱਤੇ। ਉਹ ਕਿਸੇ ਪਾਸਿਓਂ ਉਹ ਬੈਂਡ ਮਾਸਟਰ ਤੇ ਲੱਗ ਸਕਦੇ ਨੇ, ਆਰਮੀ ਬੈਂਡ ਦੇ ਬੈਂਡ ਮਾਸਟਰ, ਉਹ ਆਰਮੀ ਚੀਫ ਤੇ ਨਹੀਂ ਲੱਗ ਸਕਦੇ, ਪਰ ਲੱਗੇ ਸਨ। ਫਿਰ ਉਹ ਆਖਿਰ ਤੇ ਜਿਵੇਂ ਤੁਰਦੇ ਸਨ ਉਹ ਵੀ ਵੇਖ ਲਓ ਤੁਸੀਂ। ਹਾਲਾਂਕਿ ਉਸ ਵੇਲੇ ਖੈਰੀ ਮੈਰੀ ਸਨ, ਕੋਈ ਬਿਮਾਰ ਵੀ ਨਹੀਂ ਸਨ, ਲੇਕਿਨ ਵਜ਼ਨ ਹੀ, ਅਨਾਜ ਨੂੰ ਹੀ ਇੰਨਾ ਨੁਕਸਾਨ ਪਹੁੰਚਾਉਂਦੇ ਸਨ, ਵਜ਼ਨ ਹੀ ਇੰਨਾ ਵਧੇਰ ਸੀ, ਕੋਈ ਪਤਾ ਹੀ ਨਹੀਂ ਸੀ ਲੱਗਦਾ ਵੀ ਤੁਰਨਾ ਫਿਰਨਾ ਕਿੱਧਰ ਹੈ। ਤੇ ਮੈਰਿਟ ਅਸੀਂ ਜਨਾਬ ਵੇਖੇ ਨੇ, ਹੁਣ ਤਾਂ ਬਹੁਤ ਹੀ ਜ਼ਿਆਦਾ ਵੇਖ ਲਏ ਨੇ ਰਿਟਾਇਰਮੈਂਟ ਤੋਂ ਬਾਅਦ। ਹੁਣ ਸਾਡੇ DG ISPR ਸਾਹਿਬ ਦਾ ਮੈਰਿਟ ਤੇ ਬਾਅਦ, ਲੇਕਿਨ ਤੁਹਾਡੇ ਹਿਸਾਬ ਨਾਲ ਠੀਕ ਹੈ, ਤੁਹਾਡੇ ਨਾਲ ਕਰੂਰਾ ਵੀ ਰਲਦਾ ਹੈ, ਦਿਮਾਗ ਵੀ ਰਲਦਾ ਹੈ ਤੇ ਮਾਸ਼ਾਅੱਲਾ IQ ਵੀ ਰਲਦਾ ਹੈ। ਤੁਹਾਡੇ ਹਿਸਾਬ ਨਾਲ ਇਹ ਮੈਰਿਟ ਦੇ ਉੱਤੇ ਕੰਮ ਜਿਹੜਾ ਇਹਨਾਂ ਨੇ ਠੀਕ ਕੀਤਾ ਹੈ ਤੇ ਗਾਂ ਵੀ ਠੀਕ ਕਰਨਗੇ। ਅੱਗੇ ਚੱਲਨੇ ਜੀ।
ਮਲਕ ਰਿਆਜ਼ ਸਾਹਿਬ ਨੂੰ ਧਮਕਾਉਣ ਦੀਆਂ ਨਵੀਆਂ ਵਾਰਦਾਤਾਂ ਤੇ ਉਹਨਾਂ ਦੇ ਕੋਲੋਂ ਮਾਲ ਪਾਣੀ ਖੋਹਣ ਦਾ ਨਵਾਂ ਤਰੀਕਾ। ਇਧਰ ਸੁਣੋ ਤੇ ਸਿਰ ਦੁਣੋ। ਬੈਰੀਅਰ ਟਾਊਨ ਫੇਜ਼ 1 ਤੇ ਫੇਜ਼ 2 ਚ ਲੋਕਾਂ ਨੂੰ ਕੱਢਿਆ ਜਾ ਰਿਹਾ। ਕੱਢਿਆ ਕਿਉਂ ਜਾ ਰਿਹਾ? ਉਹਨਾਂ ਨੂੰ ਦੱਸਿਆ ਵੀ ਇਹ ਕਬਰਸਤਾਨ ਦੀ ਜ਼ਮੀਨ ਸੀ, ਥੱਲੇ ਕਬਰਾਂ ਨੇ। ਗੌਰ ਨਾਲ ਸੁਣਨੀ ਗੱਲ। ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਥੱਲੇ ਪੁੱਤਰ ਕਬਰਾਂ ਨੇ, ਇੱਥੇ ਜਿੱਥੇ ਤੁਸੀਂ ਆ ਕੇ ਬਹਿ ਗਏ ਹੋ, ਇਹਦੇ ਉੱਤੇ ਤੁਸੀਂ ਬਹਿ ਗਏ ਹੋ ਆ ਕੇ ਕਬਰਾਂ ਦੇ ਉੱਤੇ। ਇਹ ਛੱਡੋ ਜਗ੍ਹਾ, ਇਹ ਅਲਾਟਮੈਂਟ ਤੇ ਕਬਰਸਤਾਨ ਦੀ ਸੀ, ਉੱਥੋਂ ਉਹਨਾਂ ਦੇ ਕੋਲੋਂ ਖੋਹ ਰਹੇ ਨੇ ਜਗ੍ਹਾ। ਹੁਣ ਗੌਰ ਤੁਸੀਂ ਸਿਰਫ ਇਹ ਕਰਨੀ ਹੈ ਕਿ ਜਿਹੜੇ ਲੋਕੀ ਮਲਕ ਰਿਆਜ਼ ਨੂੰ ਤੰਗ ਕਰਨ ਵਾਸਤੇ, ਮੇਰਾ ਤਾਂ ਖਿਆਲ ਉਹਨਾਂ ਨੂੰ ਤੰਗ ਵੀ ਨਹੀਂ ਕਰਨਾ ਚਾਹ ਰਹੇ। ਅਗਰ ਉਹ ਇਹਨਾਂ ਨੂੰ ਮਾਲ ਪਾਣੀ ਦੇ ਦੇਣ ਤੇ ਤੰਗ ਕਰਨ ਦੀ ਇਹਨਾਂ ਨੂੰ ਕੀ ਲੋੜ ਹੈ? ਤੇ ਮਾਲ ਪਾਣੀ ਮਾਫੀਆ ਦੇ ਤੌਰ ਤੇ ਇੱਕ ਮਾਲ ਪਾਣੀ ਉਹਨਾਂ ਦਾ ਠੱਗ ਰਹੇ ਨੇ। ਪਲਾਟਾਂ ਤੇ ਕਬਜ਼ਾ, ਪ੍ਰਾਪਰਟੀ ਤੇ ਕਬਜ਼ਾ, ਨਿਲਾਮੀ ਕਰਕੇ ਕਬਜ਼ਾ, ਉਹ ਇਹ ਸਾਰਾ ਮਾਲ ਪਾਣੀ ਇਕੱਠਾ ਕਰ ਰਹੇ ਨੇ। ਹੁਣ ਮੈਨੂੰ ਇਹ ਦੱਸੋ ਕਿ ਕੀ DHA ਦੇ ਵਿੱਚ ਕਬਰਸਤਾਨ ਨਹੀਂ ਸੀ ਜਿੱਥੇ DHA ਬਣਿਆ? ਹੁਣ DHA ਵੇਖਦੇ ਹੋ ਨਾ ਕਿ ਮੀਲਾਂ ਦੇ ਹਿਸਾਬ ਨਾਲ DHA ਹੈ, ਉੱਥੇ ਪਿੰਡਾਂ ਵਾਲਿਆਂ ਦੇ ਕਬਰਸਤਾਨ ਨਹੀਂ ਸੀ। ਜ਼ਰਾ ਜਾਓ ਨਾ DHA 'ਚ, ਮੈਨੂੰ ਕਿਸੇ ਪਿੰਡ ਦਾ ਕਬਰਸਤਾਨ ਲੱਭ ਕੇ ਵਿਖਾਓ। ਕੋਈ ਇੱਕਾ ਦੁੱਕਾ ਸ਼ਾਇਦ ਕਿਤੇ ਹੋਵੇ, ਬਾਕੀ ਕਿੱਥੇ ਗਏ ਉਹ ਸਾਰੇ ਕਬਰਸਤਾਨ? ਹਰ ਪਿੰਡ ਦਾ ਕਬਰਸਤਾਨ ਸੀ। ਇਹ ਜਿਸ ਵੇਲੇ ਜ਼ਮੀਨ ਅਕਵਾਇਰ ਕਰ ਦਿੰਦੇ, ਹਰ ਸ਼ੈ ਪੱਧਰ ਕਰ ਦਿੰਦੇ ਨੇ। ਹਾਂ, ਅਗਰ ਕੋਈ ਆਪਣੀਆਂ ਕਬਰਾਂ ਕੱਢ ਕੇ ਲੈ ਕੇ ਜਾਣਾ ਚਾਹਵੇ ਕਿਤੇ ਤੇ ਲੈ ਜਾਏ ਆਪਣੀ ਮਰਜ਼ੀ ਨਾਲ, ਬਾਕੀ ਇਹ ਬਲਡੋਜ਼ਰ ਚਲਾ ਕੇ ਪੱਧਰ ਕਰ ਦਿੰਦੇ ਨੇ ਹਰ ਸ਼ੈ। ਇਹ ਹੀ ਨਹੀਂ, ਸਾਰੀਆਂ ਹੀ ਹਾਊਸਿੰਗ ਸੁਸਾਇਟੀਆਂ ਇੰਝ ਹੀ ਕਰਦੀਆਂ ਨੇ ਤਕਰੀਬਨ। ਲੇਕਿਨ ਬੈਰੀਅਰ ਟਾਊਨ ਦੇ ਉੱਤੇ ਉਹਨਾਂ ਕਿਹਾ ਜੀ ਇੱਥੇ ਤਾਂ ਕਬਰਸਤਾਨ ਸੀ। ਅੱਗੇ ਚੱਲਨੇ ਜੀ। ਕਸ਼ਮੀਰੀਆਂ ਨੇ ਕਿਹਾ ਵੀ ਸਾਨੂੰ ਰਾਹ ਦੇ ਏਜੰਟ ਨਾ ਕਹੋ, ਸਾਨੂੰ ਬੜੀ ਤਕਲੀਫ ਹੁੰਦੀ ਹੈ। ਅਸੀਂ ਪਾਕਿਸਤਾਨੀ ਕਰੰਸੀ ਦੇ ਵਿੱਚ ਚੰਦਾ ਜਮ੍ਹਾਂ ਕਰਨ ਡਏ ਹਾਂ। ਵੇਖ ਲਓ, ਬਾਬਾ ਕਾਇਦੇ ਆਜ਼ਮ ਦੀ ਤਸਵੀਰ ਵੀ ਹੈ। ਕੀ ਕਿਹਾ ਉਹਨਾਂ, ਸੁਣ ਲਓ ਪਹਿਲਾਂ। ਨਾਲ ਨੋਟ ਇਸ ਤਰ੍ਹਾਂ ਕਰੋ, ਸਾਰੇ ਇਹ ਸਾਰੇ ਨੋਟ ਇਸ ਤਰ੍ਹਾਂ ਕਰੋ। ਹਾਂ, ਇਹ ਬਾਬਾ ਕਾਇਦੇ ਆਜ਼ਮ ਦਾ ਪਾਕਿਸਤਾਨੀ ਕਰੰਸੀ ਹੈ ਤੇ ਲਿਹਾਜ਼ਾ ਤੱਕੀ ਨੂੰ ਕਿ ਇੰਡੀਅਨ ਕਰੰਸੀ ਕੋਈ ਨਹੀਂ, ਕਿਉਂਕਿ ਬਗੈਰ ਟੋਲਾ ਜਿਹੜਾ ਉੱਥੇ ਪਾਕਿਸਤਾਨੀ ਬੈਠਾ ਹੋਇਆ ਨਾ ਕਿ ਇੰਡੀਅਨ ਕਰੰਸੀ ਰਾਹ ਨੇ ਏਜੰਟ ਇਸਤੇਮਾਲ ਕਰਨੇ ਆ। ਰਾਹ ਪੂਰੀ ਲੜਨ ਤੇ ਨੇ, ਰਾਹ ਨੇ ਉਹਨਾਂ ਏਜੰਟਾਂ ਪੂਰੀ ਲੜਨ ਤੇ ਨੇ, ਔਰ ਜਿਹੜਾ ਸੀ ਗੱਲ ਆਣਾ ਉਸ ਪੂਰੀ ਲੜਨ ਤੇ ਨੇ। ਪਾਕਿਸਤਾਨੀ ਕਰੰਸੀ ਆਪਣੀ ਮਦਦ ਆਪ ਕਰਨੇ ਆ, ਤੱਕੇਗੀ ਨੂੰ ਆਪਣੀ ਮਦਦ ਆਪ ਜੀ, ਥੋੜੇ ਆਪਸ ਵਿੱਚ ਬਚੇ। ਸੁਣ ਲਿਆ ਜੀ। ਹੁਣ ਗੌਰ ਤੁਸੀਂ ਇਹ ਕਰਨੀ ਹੈ ਕਿ ਇਹ ਸਾਡੇ ਬਦਬਖਤ ਪਹਿਲਾਂ ਉਹਨਾਂ ਨੂੰ ਧੱਕੇ ਨਾਲ ਰॉ ਦੇ ਏਜੰਟ, ਰॉ ਦੇ ਏਜੰਟ, ਰॉ ਦੇ ਏਜੰਟ ਕਹਿੰਦੇ ਜਾਣਗੇ, ਕਹਿੰਦੇ ਜਾਣਗੇ, ਕਹਿੰਦੇ ਜਾਣਗੇ। ਜੇ ਖੁਦਾ ਨਾ ਖਾਸਤਾ ਉਹ ਰॉ ਦੇ ਏਜੰਟ ਬਣ ਗਏ ਕਦੀ, ਤੇ ਫਿਰ ਰੋਣਗੇ ਵੀ ਵੇਖੋ ਇਹ ਰॉ ਦੇ ਏਜੰਟ ਨੇ, ਇਹ ਹੁਣ ਇਹ ਕਰਦੇ ਨੇ ਤੇ ਇਹ ਕਰਦੇ ਨੇ ਤੇ ਇਹ ਕਰਦੇ ਨੇ। ਹੁਣ ਉਹ ਮੁਹਿੱਬੇ ਵਤਨ ਕਸ਼ਮੀਰੀ ਨੇ, ਮੁਹਿੱਬੇ ਵਤਨ ਪਾਕਿਸਤਾਨੀ ਨੇ, ਤੇ ਉਹਨਾਂ ਨੂੰ ਧੱਕੇ ਨਾਲ ਰॉ ਦੇ ਏਜੰਟ ਬਣਾਉਂਦੇ ਨੇ। ਬਿਲਕੁਲ ਇਸੇ ਤਰ੍ਹਾਂ ਦੀ ਕਾਰਵਾਈ ਇਹ ਤਹਿਰੀਕੇ ਇਨਸਾਫ ਦੇ ਨਾਲ ਵੀ ਬਰਤਾਨੀਆ 'ਚ ਪਾ ਰਹੇ ਨੇ। ਤੇ ਮੈਂ ਪੂਰੀ ਦੁਨੀਆ ਜਿਹੜੇ ਪਾਕਿਸਤਾਨੀ ਮੈਨੂੰ ਸੁਣ ਰਹੇ ਨੇ ਉਹਨਾਂ ਵਾਸਤੇ ਖਸੂਸੀ ਪੈਗਾਮ ਦੇਣ ਲੱਗਾ। ਇਹ 2 ਨੰਬਰੀ ਇਹ ਕਰਨ ਲੱਗੇ ਨੇ ਕਿ ਆਪੇ ਹੀ 14 ਅਗਸਤ ਦੇ ਦਿਨ ਦੇ ਬਰੋਸ਼ਰ ਬਣਾ ਰਹੇ ਨੇ, ਔਰ ਉੱਤੇ PTI ਦੀਆਂ ਜਿਹੜੇ ਝੰਡੇ ਛੰਡੇ ਇਮਰਾਨ ਖਾਨ ਦੀਆਂ ਤਸਵੀਰਾਂ ਲਾ ਕੇ ਕਹਿ ਰਹੇ ਨੇ ਕਿ 14 ਅਗਸਤ ਨੂੰ ਅਸੀਂ ਯੌਮੇ ਸੋਗ ਮਨਾਉਣਾ, ਅਸੀਂ ਉਹਨੂੰ ਮਨਾਉਣਾ ਨਹੀਂ 14 ਅਗਸਤ ਨੂੰ। ਇਮਰਾਨ ਖਾਨ ਦੀ ਤਸਵੀਰ ਲਾ ਕੇ ਤੇ ਇਹ ਲਿਖ ਰਹੇ ਨੇ, ਤੇ ਇਸ ਲਈ ਇਹ ਮੁਲਕ ਦੁਸ਼ਮਣ ਨੇ। ਵੇਖੋ, ਇਹ ਤੇ 14 ਅਗਸਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਵੀ ਖਿਲਾਫ ਨੇ। ਇਸ ਲਈ ਮੇਰੀ ਗੱਲ ਸੁਣੋ, ਜਜ਼ਬਾਤ 'ਚ ਆ ਕੇ ਇਹੋ ਜਿਹੇ ਕਿਸੇ ਕੰਮ 'ਚ ਨਹੀਂ ਆਉਣਾ। ਪਾਕਿਸਤਾਨ ਇਹਨਾਂ ਦੇ ਫੁੱਫੜ ਦਾ ਹੈ, ਪਾਕਿਸਤਾਨ ਸਾਡਾ ਹੈ। ਅਸੀਂ 14 ਅਗਸਤ ਇਹਨਾਂ ਦੀ ਵਜ੍ਹਾ ਤੋਂ ਕਿਉਂ ਨਾ ਮਨਾਈਏ? ਇਹਨਾਂ ਕੱਲ੍ਹ ਨੂੰ ਚਲੇ ਜਾਣਾ ਹੈ। ਪਾਕਿਸਤਾਨ ਇਮਰਾਨ ਖਾਨ ਦਾ ਹੈ, ਪਾਕਿਸਤਾਨ ਤੁਹਾਡਾ ਹੈ, ਪਾਕਿਸਤਾਨ ਸਾਡਾ ਹੈ। ਬਿਲਕੁਲ ਆਪਣੀ ਆਜ਼ਾਦੀ ਮਨਾਉਣੀ। ਹਾਂ, ਇਹਨਾਂ ਨੂੰ ਕੱਢ ਕੇ ਵਿੱਚੋਂ, ਇਹਨਾਂ ਨੂੰ ਉਹਦਾ ਕ੍ਰੈਡਿਟ ਨਹੀਂ ਦੇਣਾ। ਉਹ ਜਿਨ੍ਹਾਂ ਨੇ ਬਣਾਇਆ ਸੀ ਪਾਕਿਸਤਾਨ, ਉਹਨਾਂ ਨੂੰ ਕ੍ਰੈਡਿਟ ਦੇਣਾ ਹੈ। ਬਾਬਾ ਕਾਇਦੇ ਆਜ਼ਮ ਤੇ ਉਹਨਾਂ ਦੇ ਸਾਥੀਆਂ ਨੂੰ, ਸਾਡੇ ਬਜ਼ੁਰਗਾਂ ਸਾਰਿਆਂ ਨੂੰ। ਬਿਲਕੁਲ ਪਾਕਿਸਤਾਨ ਦੇ ਉੱਤੇ ਇਹੋ ਜਿਹਾ ਜਜ਼ਬਾਤ 'ਚ ਆ ਕੇ ਕਦੀ ਕੰਮ ਨਹੀਂ ਕਰਨਾ। ਇਹਦੇ ਨਾਲ ਤੁਸੀਂ ਆਪਣੀ ਪਾਰਟੀ ਦਾ, ਆਪਣੇ ਲੀਡਰ ਦਾ ਨੁਕਸਾਨ ਕਰਦੇ ਹੋ। ਔਰ ਇਹ ਇਸ ਵੇਲੇ ਤਾਂ ਸਾਡੇ 'ਚੋਂ ਕਿਸੇ ਨੇ ਮੈਨੂੰ ਨਹੀਂ ਨਜ਼ਰ ਆਇਆ ਕੀਤਾ ਹੋਵੇ, ਲੇਕਿਨ ਇਹ ਜਾਲੀ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਾ ਕੇ ਇਸ ਵੇਲੇ ਵਾਇਰਲ ਕਰ ਰਹੇ ਨੇ। ਤੇ ਤੁਸੀਂ ਕਿਸੇ ਐਸੀ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਣਾ, ਧਿਆਨ ਨਾਲ ਰਹਿਣਾ, ਬਿਲਕੁਲ ਸਮਝਦਾਰੀ ਦੇ ਨਾਲ ਸਬੂਤ ਦੇਣਾ। ਅੱਗੇ ਚੱਲਨੇ ਜੀ। ਭਾ ਸਫਦਰ ਆ ਗਿਆ ਮੈਦਾਨ ਦੇ ਵਿੱਚ। ਉਹਨਾਂ ਨੇ ਹੁਣ ਇਸਲਾਮ ਨਵਾਂ ਨਾਫਜ਼ ਕੀਤਾ। ਮੈਨੂੰ ਲੱਗਦਾ ਹੈ ਵੀ ਬਾਜੀ ਤੋਂ ਥੋੜ੍ਹੇ ਜਿਹੇ ਗੁੱਸੇ 'ਚ ਨੇ, ਘਰ ਵਾਲੀ ਤੋਂ, ਇਸ ਲਈ ਇਸਲਾਮ ਯਾਦ ਕਰਵਾ ਰਹੇ ਨੇ ਬਹਾਨੇ ਨਾਲ। ਉਹਨਾਂ ਆਖਿਆ ਲੋਕਾਂ ਨੂੰ ਪਤਾ ਨਹੀਂ ਨਵਾਜ਼ ਸ਼ਰੀਫ ਜਾਮਿਆ ਨਈਮੀਆਂ ਦਾ ਪੜ੍ਹਿਆ ਹੋਇਆ, ਨਈਮੀ ਸਾਹਿਬ ਦਾ ਸ਼ਾਗਿਰਦ ਹੈ। ਮਾਂ ਜਿਹੜੀ ਅੱਖੀਆਂ 'ਚ ਸੁਰਮਾ ਪਾ ਕੇ ਮਸਜਿਦ ਭੇਜਦੀ ਸੀ ਕਿ ਨਵਾਜ਼ ਜਾ ਅੱਜ ਸਪੀਕਰ ਦੇ ਵਿੱਚ ਨਾਤ ਪੜ੍ਹਨਾ। ਪਹਿਲਾਂ ਤੇ ਅੱਲਾ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਵਾਲਦਾ ਦੇ ਦਰਜਾਤ ਬੁਲੰਦ ਕਰੇ। ਮਾਵਾਂ ਤੇ ਸਾਂਝੀਆਂ ਹੁੰਦੀਆਂ ਨੇ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਤੇ ਨਵਾਜ਼ ਅੱਜ ਜਾ ਸਪੀਕਰ 'ਚ ਨਾਤ ਪੜ੍ਹ ਤੇ ਮੈਂ ਸੁਣਾਂਗੀ। ਇਹ ਫਿਰ ਸਿਆਸਤ ਦੇ ਹੱਥੇ ਚੜ੍ਹ ਗਿਆ ਤੇ ਫਿਰ ਇਹੋ ਜਿਹਾ ਹੋ ਗਿਆ। ਹੁਣ ਇਹ ਗੱਲ ਬੜੀ ਖਰਾਬ ਕੀਤੀ ਉਹਨਾਂ ਨੇ, ਇਹੋ ਜਿਹਾ ਹੋ ਗਿਆ। ਫਿਰ
ਕਹਿਣ ਦਾ ਮਤਲਬ ਹੈ ਫਿਰ ਬੁਰਾ ਹੋ ਗਿਆ। ਤੁਹਾਨੂੰ ਯਕੀਨ ਨਹੀਂ ਆਉਂਦਾ ਹੋਏਗਾ, ਸੁਣ ਲਓ ਪਾਸ ਅਫਜ਼ਰ ਨੇ ਕੀ ਕਿਹਾ ਹੈ। ਜਾਮੀਆ ਨੀਮੀਆ ਤੋਂ ਪੜਿਆ, ਲੋਕਾਂ ਨੂੰ ਤਾਂ ਪਤਾ ਹੀ ਨਹੀਂ। ਨੀਮੀ ਸਾਹਿਬ ਦਾ ਸ਼ਾਗਿਰਦ ਜਿਵੇਂ ਮਾਂ ਅੱਖੀਆਂ ਵਿੱਚ ਸੁਰਮਾ ਲਾ ਕੇ ਜੁਲਿਆ ਹੈ, ਸਪੀਕਰ ਉੱਤੇ ਨਵਾਜ਼ ਨਾਤ ਪੜੀ ਮੈਂ ਸੁਣ ਸਾਂ। ਇਹ ਤਾਂ ਪੁੱਛਣ ਗਿਆ ਸਿਆਸਤ ਉੱਤੇ ਤਾਂ ਲੋਕਾਂ ਨੂੰ ਕੀ ਆਦਾ ਕੀ ਕਰ ਸੁਣ ਲਿਆ ਜੀ, ਮੰਨਦੇ ਨੇ ਵੀ ਅੱਖੀਆਂ ਇੱਕ ਕਜਲੇ ਲੈ ਲਏ ਸਨ ਜਿਹੜਾ ਅੱਖੀਆਂ 'ਚ ਸੁਰਮਾ ਪਾ ਕੇ ਜਾਂਦੇ, ਲੇਕਿਨ ਚਲੋ ਸਾਰੇ ਹੀ ਪਾਉਂਦੇ ਸਨ, ਉਹਨਾਂ ਨੇ ਵੀ ਪਾ ਲਿਆ, ਐਸਾ ਕਿਹੜਾ ਰੌਲਾ ਹੈ। ਲੇਕਿਨ ਇਹ ਮੈਨੂੰ ਨਹੀਂ ਸਮਝ ਵੀ ਨਾਤ ਕਦੀ ਸਾਨੂੰ ਤਾਂ ਨਜ਼ਰ ਨਹੀਂ ਆਇਆ ਨਵਾਜ਼ ਸ਼ਰੀਫ ਸਾਹਿਬ ਨਾਤ ਪੜ੍ਹਦੇ, ਲੇਕਿਨ ਚਲੋ ਨਿੱਕੇ ਹੁੰਦੇ ਹੋ ਸਕਦਾ ਉਹ ਕਰਦੇ ਹੋਣ ਇਹੋ ਜਿਹਾ ਕੰਮ। ਕਹਿਣ ਦਾ ਹੁਣ ਮਤਲਬ ਇਹ ਹੈ ਇਸ ਵੇਲੇ ਇਹ ਸਾਰੀ ਸੂਰਤ ਹਾਲ ਜਿਹੜੀ ਹੈ ਕੈਪਟਨ ਸਾਹਿਬ ਦੀ ਜਿਹੜੀ ਸੂਰਤ ਹਾਲ ਹੈ ਕਿ ਕੈਪਟਨ ਸਾਹਿਬ ਰਿੰਝ ਨੇ ਤੇ ਜਾਣ ਬੁੱਝ ਕੇ ਇੱਕ ਹੋਰ ਸਟੇਟਮੈਂਟ ਕੈਪਟਨ ਸਾਹਿਬ ਨੇ ਦਿੱਤੀ ਸੀ। ਉਹਨਾਂ ਕਿਹਾ ਨਵਾਜ਼ ਸ਼ਰੀਫ ਨੇ ਮਨਸੇਰੇ ਵਾਲਿਆਂ ਨੂੰ ਮੋਟਰਵੇ ਬਣਾ ਕੇ ਦਿੱਤੀ ਤੇ ਮਨਸੇਰੇ ਵਾਲਿਆਂ ਨੇ ਨਵਾਜ਼ ਸ਼ਰੀਫ ਨੂੰ ਹਰਾ ਕੇ ਉਸੇ ਮੋਟਰਵੇ ਤੇ ਵਾਪਸ ਲਾਹੌਰ ਘੱਲ ਦਿੱਤਾ। ਇਹ ਹੁਣ ਕੋਈ ਦੋਸਤ ਇਹੋ ਜਿਹੇ ਮਸ਼ਵਰੇ ਨਹੀਂ ਦੇ ਸਕਦਾ ਜਾਂ ਸਟੇਟਮੈਂਟ ਨਹੀਂ ਦੇ ਸਕਦਾ। ਮੈਨੂੰ ਲੱਗਦਾ ਅੰਦਰੋਂ ਭਾ ਦਾ ਦਿਲ ਜਿਹੜਾ ਬਹੁਤ ਦੁਖਿਆ ਹੈ ਤੇ ਭਾ ਜਿਹੜਾ ਨਾ ਰੱਖ ਕੇ ਬਦਲੇ ਲੈਂਦਾ ਨਵਾਜ਼ ਸ਼ਰੀਫ ਸਾਹਿਬ ਕੋਲੋਂ। ਤੇ ਉਹ ਕਹਿੰਦੇ ਨੇ, ਲੇਕਿਨ ਇਹ ਇਕੱਲੇ ਭਾ ਨੇ ਨਹੀਂ ਇਹ ਗੱਲਾਂ ਕੀਤੀਆਂ, ਬੜਾ ਜ਼ੋਰ ਲਾ ਕੇ ਨਵਾਜ਼ ਸ਼ਰੀਫ ਦੇ ਖਾਨਦਾਨ ਦੇ ਬਾਰੇ ਇੱਕ ਬ੍ਰਾਂਡਿੰਗ ਕੀਤੀ ਸੀ, ਇਮੇਜ ਬਣਾਇਆ ਸੀ ਕਿ ਬੜਾ ਮਜ਼ਹਬੀ ਘਰਾਨਾ ਹੈ। ਮਸਲਨ ਮਰੀਮ ਨਵਾਜ਼ ਸਾਹਿਬਾ ਨੇ 2024 'ਚ ਇੱਕ ਬਿਆਨ ਦਿੱਤਾ, ਉਹ ਕਾਨਫਰੰਸ ਸੀ ਇਤਿਹਾਦ ਬੈਨੁਲ ਮੁਸਲਮੀਨ ਕਾਨਫਰੰਸ ਦੇ ਵਿੱਚ, ਮੇਰਾ ਤਲਕ ਇੱਕ ਮਜ਼ਹਬੀ ਘਰਾਣੇ ਨਾਲ ਹੈ, दीन और इस्लाम ਦੀ ਮੁਹੱਬਤ ਮੇਰੇ खून 'ਚ शामिल है। ਇਹ ਵੇਖ ਲਓ ਬਾਜੀ ਨੇ ਕੀ ਕਿਹਾ, ਸੁਣ ਲਓ। मुझे मेरा ताल्लुक एक मजहबी घराने से है और ये चीज़ मेरे खून में शामिल है। दीन से मोहब्बत, इस्लाम से मोहब्बत मेरे खून में शामिल है। ਸੁਣ ਲਿਆ ਜੀ, ਇਹ ਬਾਜੀ ਨੇ ਮਤਲਬ ਇਹ ਬ੍ਰਾਂਡਿੰਗ ਕੀਤੀ ਗਈ ਹੈ ਬਾਕਾਇਦਾ ਪਹਿਲੇ ਦਿਨ ਤੋਂ ਕਿ ਬੜਾ ਮਜ਼ਹਬੀ ਘਰਾਨਾ ਅੱਗੇ ਚੱਲਨੇ। ਸੁਹੇਲ ਵੜਾਇਚ ਸਾਹਿਬ ਨੇ ਇੱਕ ਕਾਲਮ ਲਿਖਿਆ ਜਿਹਦੇ 'ਚ ਲਿਖਿਆ ਕਿ ਸ਼ਰੀਫ ਖਾਨਦਾਨ ਬਹੁਤ ਮਜ਼ਹਬੀ ਹੈ, ਇਹ ਖਾਨਦਾਨ ਬਰੇਲਵੀ ਥਾਟਸ ਰੱਖਦਾ ਹੈ। ਅब्बास ਸ਼ਰੀਫ ਇਹਨਾਂ ਦਾ ਜਿਹੜਾ ਭਰਾ ਹੈ ਉਹ ਤਬਲੀਗੀ ਜਮਾਤ ਦੇ ਥਾਟਸ ਰੱਖਦਾ ਹੈ। ਨਵਾਜ਼ ਸ਼ਰੀਫ ਸਾਹਿਬ ਦਾ ਪੁੱਤਰ ਜਿਹੜਾ ਉਹ ਅਹਿਲੇ ਹਦੀਸ ਜਿਹੜੇ ਉਹਨਾਂ ਦੇ ਖਿਆਲਾਤ ਨੇ ਉਸ ਤਰਫ ਮਾਇਲ ਨੇ, ਤੇ ਬਾਕੀ ਸਾਰੀ ਫੈਮਿਲੀ ਮਰੀਮ ਨਵਾਜ਼ ਸਮੇਤ ਬੜੇ ਜਨਾਬ ਪ੍ਰੈਕਟਿਸਿੰਗ ਮੁਸਲਿਮ ਨੇ, ਬੜੇ ਮਜ਼ਹਬੀ ਨੇ ਤੇ ਬੜੇ ਜ਼ਿਆਦਾ। ਇਸੇ ਤਰ੍ਹਾਂ ਤੁਸੀਂ ਗੌਰ ਕਰੋ ਕਿ ਉਮਰਿਆਂ ਦੀਆਂ ਹਜ ਦੀਆਂ ਤਸਵੀਰਾਂ ਬਹੁਤ ਲਾਉਂਦੇ ਨੇ। ਉਹ ਇਸਾਕ ਡਾਰ ਸਾਹਿਬ ਜਿਹੜੇ ਨੇ ਉਹ ਦਾਤਾ ਦਰਬਾਰ ਤੇ ਜਾ ਕੇ ਦੁੱਧ ਵੀ ਪੀਣ ਤੇ ਉਹਦੀਆਂ ਵੀ ਤਸਵੀਰਾਂ ਲਾਉਂਦੇ ਨੇ ਟੋਪੀਆਂ ਪਾ ਕੇ। ਇਹ ਮਜ਼ਹਬੀ ਟੱਚ ਬਹੁਤ ਦਿੰਦੇ ਨੇ। ਅੱਗੇ ਚੱਲਨੇ, ਅੱਗੇ ਲਿਖਦੇ ਨੇ ਆਪਣੇ ਵੜੈਚ ਸਾਹਿਬ ਕਿ ਮੀਆਂ ਸ਼ਰੀਫ ਲਾਹੌਰ ਦੀਆਂ ਮਸਾਜਿਦ ਦੇ ਇਮਾਮਾਂ ਨੂੰ ਅਵਾਮੀ ਸੂਟ ਤੇ ਬਟ ਸਵੀਟਸ ਦੀ ਮਠਿਆਈ ਉਹ ਭੇਜਦੇ ਸਨ। ਜਾਮਿਆ ਨਈਮੀਆ ਤੇ ਜਾਮਿਆ ਅਸ਼ਰਫੀਆ ਦੇ ਨਾਲ ਵੀ ਤਾਲੁਕਾਤ ਰੱਖਦੇ ਸਨ। ਖਾਨਦਾਨ ਜਿਹੜਾ ਬੜਾ ਮਜ਼ਹਬੀ ਹੈ ਤੇ ਮਜ਼ਹਬੀ ਦਾएं ਬਾਜ਼ੂ ਦੇ ਲੋਕਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ। ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਰਮਜ਼ਾਨ ਹੋਵੇ ਜਾਂ ਬਾਕੀ ਸਾਲ ਦੇ ਦਿਨ ਹੋਣ, ਉਮਰੇ ਤੇ ਵੀ ਜਾਂਦੇ ਨੇ, ਤਸਵੀਰਾਂ ਲਾਉਂਦੇ ਨੇ, ਹਰ ਕੰਮ ਜਿਹੜਾ ਮਜ਼ਹਬੀ ਕਰਦੇ ਨੇ। ਲੇਕਿਨ ਮਸਾਲਾ ਹੁਣ ਦੋ ਲੈ ਲਓ, ਇੱਕ ਤੇ ਰਜ਼ਾ ਡਾਰ ਜਿਹੜਾ ਇਸਾਕ ਡਾਰ ਸਾਹਿਬ ਦਾ ਨਵਾਸਾ ਹੈ, ਉਹਦਾ ਜਿਹੜਾ ਗੈਂਗਰੇਪ ਵਾਲਾ ਕੇਸ ਹੈ, ਉੱਥੋਂ ਵੇਖ ਲਓ ਕਿੱਡੇ ਕੁ ਮਜ਼ਹਬੀ ਨੇ ਜਿਵੇਂ ਉਸ ਕੇਸ ਨੂੰ ਲੁਕਾਇਆ ਹੈ। ਫਿਰ ਮਾਜ਼ੂਰ ਬੱਚੀ ਦਾ ਪੁਲਿਸ ਵਾਲੇ ਨੇ ਜਿਸ ਤਰੀਕੇ ਨਾਲ ਕੀਤਾ ਹੈ, ਉਹਦੇ ਨਾਲ ਜ਼ਿਆਦਤੀ ਕੀਤੀ, ਉਹਦੇ ਤੇ ਬਾਜੀ ਬਿਲਕੁਲ ਖਾਮੋਸ਼ ਹੈ। ਮਤਲਬ ਕਹਿਣ ਦਾ ਇਹ ਹੈ ਕਿ ਮਾੜਿਆਂ ਦੇ ਨੇਫਿਆਂ 'ਚ ਪਿਸਤੌਲ ਚਲਾਉਂਦੇ ਨੇ। ਤੇ ਸਰਗੋਧੇ 'ਚ ਇੱਕ ਵਾਕਿਆ ਹੋ ਗਿਆ ਸੀ ਬੱਚੀ ਦੇ ਨਾਲ, ਉਹ ਜਨਰਲ ਸਟੋਰ 'ਚ ਵਾਕਿਆ ਹੋਇਆ ਸੀ। ਉੱਥੇ ਇੱਕ ਬੱਚੇ ਨੂੰ ਫੜ ਕੇ ਤੇ ਮਾਰ ਦਿੱਤਾ ਕਿਉਂਕਿ ਉਹ ਸਭ ਤੋਂ ਮਾੜੇ ਕਰਦਾ ਸੀ, ਬਾਕੀ ਕੋਈ ਨਹੀਂ ਫੜਿਆ। ਉਹ ਬੱਚੇ ਦੀ ਮਾਂ ਕਹਿੰਦੀ ਮੇਰਾ ਪੁੱਤਰ ਇਹੋ ਜਿਹਾ ਨਹੀਂ ਸੀ, ਨਾ ਕੋਈ ਟੈਸਟ ਨਾ ਕੋਈ ਸਾਬਤ ਹੋਇਆ ਜੁਰਮ, ਬਸ ਉਹਨੂੰ ਫੜ ਕੇ ਕਤਲ ਕਰ ਦਿੱਤਾ। ਮਤਲਬ ਕਹਿਣ ਦਾ ਹੈ ਕਿ ਗਰੀਬਾਂ ਦਾ ਵੋਟ ਵੀ ਚੋਰੀ ਕਰਦੇ ਨੇ, ਹੈਲਥ ਕਾਰਡ ਵੀ ਚੋਰੀ ਕਰਦੇ ਨੇ, ਲੰਗਰ ਖਾਨੇ ਵੀ ਚੋਰੀ ਕੀਤੇ ਨੇ, ਪਨਾਹ ਗਾਵਾਂ ਵੀ ਚੋਰੀ ਕਰ ਲਈਆਂ, ਮਤਲਬ ਖੋਹ ਲਈਆਂ ਨੇ ਉਹਨਾਂ ਦੇ ਕੋਲੋਂ। ਕਿਸਾਨ ਮਿਹਨਤਕਸ਼ ਦਾ ਦਿਵਾਲੀਆ ਕੱਢ ਦਿੱਤਾ, ਉਹਦੇ ਕੋਲ ਕਣਕ ਤੱਕ ਖੋਂਦੇ ਰਹੇ ਨੇ, ਉਹਨੂੰ ਮਾਫੀਆ ਕਹਿੰਦੇ ਰਹੇ ਨੇ। ਜੇਲ੍ਹ ਦੇ ਵਿੱਚ ਇੱਕ ਬਜ਼ੁਰਗ ਔਰਤ ਡਾਕਟਰ ਯਾਸਮੀਨ ਰਾਸ਼ਿਦ ਨੂੰ ਪਾ ਕੇ ਉਹਦਾ ਇਲੈਕਸ਼ਨ ਖੋਹ ਲਿਆ, ਚੋਰੀ ਕਰ ਲਿਆ। ਇਮਰਾਨ ਖਾਨ ਨੂੰ ਕੈਦ 'ਚ ਪਾ ਕੇ ਤੇ ਹੁਣ ਲੁੱਡੀਆਂ ਪਾਉਂਦੇ ਨੇ ਵੀ ਬੜਾ ਚੰਗਾ ਕੰਮ ਹੈ, ਅੱਖ ਦੀ ਬਨਾਈ ਖੁੱਸ ਗਈ ਤੇ ਉਹਦੇ 'ਤੇ ਵੀ ਲੁੱਡੀਆਂ ਪਾਉਂਦੇ ਨੇ, ਮਸ਼ਕਰੀਆਂ ਕਰਦੇ ਨੇ। ਤੇ ਉਸ ਤੋਂ ਬਾਅਦ ਕਹਿੰਦੇ ਨੇ ਵੀ ਅਸੀਂ ਬੜੇ ਇਸਲਾਮੀ ਹਾਂ, ਅਸੀਂ ਬੜੇ ਮੁਸਲਮਾਨ ਹਾਂ। ਇਹ ਮੁਸਲਮਾਨ, ਇਹ ਤਾਂ ਮੈਂ ਨਹੀਂ ਕਹਿੰਦਾ ਵੀ ਬੜੇ ਮੁਸਲਮਾਨ ਤੇ ਅਸੀਂ ਸਾਰੇ ਹੀ ਹਾਂ, ਮੈਂ ਉਹਨਾਂ ਦੇ ਖਿਲਾਫ ਮੁਸਲਮਾਨੀ ਦਾ ਕੋਈ ਤਬਤ ਨਹੀਂ ਦਿੰਦਾ ਕਿ ਉਹ ਮੁਸਲਮਾਨ ਹੈ ਨੇ ਕਿ ਨਹੀਂ, ਲੇਕਿਨ ਬੜੇ ਨੇਕ ਪਾਕ ਤੇ ਮਜ਼ਹਬੀ ਨੇ। ਇਹ ਟੱਚ ਜਿਹੜਾ ਇਹਨਾਂ ਦਾ ਇਹ ਉੱਤੋਂ ਹੈ, ਅੰਦਰੋਂ ਇਹ ਪੂਰੇ ਦੇ ਪੂਰੇ
ਤੁਹਾਡੇ ਸਾਹਮਣੇ ਜੋ ਹੈ ਨੇ ਉਹ ਤੁਸੀਂ ਵੇਖ ਲਏ ਨੇ। ਹੁਣ ਤੁਹਾਨੂੰ ਕੋਈ ਕਸਰ ਨਹੀਂ ਹੈ, ਮਾਲ ਲੁੱਟਣਾ ਹੋਵੇ ਜਾਂ ਦੂਸਰੇ ਕੰਮ ਹੋਣ ਉਹਨਾਂ ਦੇ ਵਿੱਚ ਪੂਰੇ ਨੇ। ਇਸਾਕ ਡਾਰ ਸਾਹਿਬ ਦਾ ਵੀ ਵੇਖ ਲਓ, ਉਹ ਨਵਾਸੇ ਦਾ ਕੰਮ ਵੇਖ ਲਓ ਤੇ ਆਪ ਟੋਪੀਆਂ ਪਾ ਕੇ ਉੱਥੇ ਰੋਟੀਆਂ ਤਕਸੀਮ ਕਰਦੇ ਨੇ। ਉਹ ਮੁਸ਼ਰਫ ਸਾਹਿਬ ਵੈਸੇ ਤੇ ਖਾਨਾ ਕਾਬਾ ਦੀ ਛੱਤ ਤੇ ਚਲੇ ਗਏ ਸਨ, ਕਿਉਂਕਿ ਜ਼ਾਹਿਰ ਹੈ ਜਦੋਂ ਹੈੱਡ ਆਫ ਸਟੇਟ ਹੋ ਤੇ ਤੁਹਾਨੂੰ ਐਕਸੈਸ ਹੈ, ਉਹਦਾ ਮਤਲਬ ਇਹ ਥੋੜ੍ਹੀ ਵੀ ਉਹ ਬੜੇ ਮਜ਼ਹਬੀ ਹੋ ਗਏ ਨੇ। ਤੇ ਇਸ ਲਈ ਇਹ ਮਜ਼ਹਬੀ ਟੱਚ ਜ਼ਰੂਰ ਹੈ, ਇਹ ਮਜ਼ਹਬੀ ਟੱਚ ਜ਼ਰੂਰ ਹੈ, ਲੇਕਿਨ ਮਜ਼ਹਬੀ ਹੋਣਾ ਜਿਹੜਾ ਹੈ, ਜਿਹਦੇ ਵਿੱਚ ਅਸਲ ਮਜ਼ਹਬੀ ਤੇ ਉਹੀ ਹੈ ਬੰਦਾ ਜਿਹਦੇ ਦਿਲ ਦੇ ਵਿੱਚ ਖੌਫ ਖੁਦਾ ਹੋਵੇ ਤੇ ਉਹ ਦੂਸਰਿਆਂ ਦੇ ਉੱਤੇ ਰਹਿਮ ਕਰੇ। ਉਹ ਮਾਮਲਾ ਇੱਥੇ ਕੋਈ ਨਹੀਂ ਹੈਗਾ। ਇੱਥੇ ਜਿੱਥੋਂ ਲੁੱਟਿਆ ਜਾਂਦਾ ਹੈ, ਜਿੰਨਾ ਲੁੱਟਿਆ ਜਾਂਦਾ ਹੈ, ਉਹਦੇ ਤੇ ਤਵੱਜੋ ਦਿੰਦੇ ਨੇ। ਮੈਨੂੰ ਉੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।